ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਹੁਣ ਸਾਡੇ ਦਰਸ਼ਕਾਂ ਦੱਸੋ ਅੱਜ ਦੇ ਦਿਨ ਦੀ ਸਿੱਖ ਹਿਸਟਰੀ ਐਂਡ ਵਰਲਡ ਹਿਸਟਰੀ ਵਿੱਚ ਕੀ ਅਹਿਮੀਅਤ ਹੈ? ਸਿੱਖ ਇਤਿਹਾਸ ਦੇ ਹਵਾਲੇ ਨਾਲ 1765 ਚ ਅੱਜ ਦੇ ਦਿਨ ਬਾਬਾ ਆਲਾ ਸਿੰਘ ਦੀ ਮੌਤ ਹੋਈ। ਅਮਰਿੰਦਰ ਕਾ ਵਡੇਰਾ ਤੇ ਇਹਨੂੰ ਰਾਜਾਏ ਰਾਜਗਾਂ ਇਹ ਖਿਤਾਬ ਅਹਿਮਦ ਸ਼ਾਹ ਅਬਦਾਲੀ ਨੇ ਦਿੱਤਾ ਸੀ, ਇਸ ਲਈ ਰਾਜਾ ਆਲਾ ਸਿੰਘ ਵੀ ਕਹਿੰਦੇ ਨੇ ਜੀ। 1847 ਚ ਅੱਜ ਦੇ ਦਿਨ ਗੱਦਾਰ ਤੇਜ ਸਿੰਘ ਜਿਹੜਾ ਫੌਜਾਂ ਦਾ ਕਮਾਂਡਰ ਇਨ ਚੀਫ ਸੀ, ਪਹਿਲੀ ਸਿੱਖ ਅੰਗਰੇਜ਼ ਜੰਗ ਚ ਉਹਨੇ ਗੱਦਾਰੀ ਦਾ ਰੋਲ ਅਦਾ ਕੀਤਾ, ਉਸ ਨੂੰ ਰਾਜੇ ਦਾ ਖਿਤਾਬ ਦੇਣ ਲਈ ਬੜਾ ਵੱਡਾ ਸਮਾਗਮ ਅੰਗਰੇਜ਼ਾਂ ਨੇ ਰੱਖਿਆ। ਦਲੀਪ ਸਿੰਘ ਜਿਹੜਾ ਛੋਟਾ ਸੀ 5-6 ਸਾਲ ਦਾ, ਉਹਨੂੰ ਕਿਹਾ ਜੀ ਤੂੰ ਕੇਸਰ 'ਚ ਉਂਗਲ ਭਿਉਂ ਕੇ ਉਹਦੇ ਮੱਥੇ ਤੇ ਲਾਉਣੀ ਹੈ। ਜਿਵੇਂ ਉਹਨੇ ਉਂਗਲ ਭਿਓਈ ਮਾਂ ਸਾਹਮਣੇ ਸੀ, ਉਹਨੇ ਕੀਤਾ ਫਿਰ ਪਿੱਛੇ ਹਟ ਗਿਆ ਤੇ ਅੰਗਰੇਜ਼ਾਂ ਨੇ ਕਿਹਾ ਵੀ ਇਹ ਮਾਂ ਇਹਨੂੰ ਸਿਖਾਉਂਦੀ ਹੈ ਤੇ ਉਹਨਾਂ ਨੇ ਜਿੰਦਾਂ ਨੂੰ ਕੈਦ ਵੀ ਕਰ ਲਿਆ। ਬਾਅਦ 'ਚ ਪੰਜਾਬ 'ਚੋਂ ਸ਼ੇਖੂਪੁਰੇ 'ਚੋਂ ਯੂਪੀ ਦੇ ਕਿਲਿਆਂ 'ਚ ਵੀ ਲੈ ਗਏ ਜੀ। 1925 ਚ ਗੁਰਦੁਆਰਾ ਗਜ਼ਟ ਵਿੱਚ ਪਹਿਲੀ ਵਾਰ ਗੁਰਦੁਆਰਾ ਐਕਟ ਜਿਹੜਾ ਉਹ ਪਬਲਿਸ਼ ਹੋਇਆ ਔਰ 1965 ਚ ਅੱਜ ਦੇ ਦਿਨ ਜਦੋਂ ਕਿ 5 ਅਗਸਤ ਨੂੰ ਭਾਰਤ ਪਾਕਿਸਤਾਨ ਟਕਰਾਅ ਸ਼ੁਰੂ ਹੋ ਗਿਆ ਸੀ ਤੇ ਫਤਿਹ ਸਿੰਘ ਨੇ ਮਰਨ ਵਰਤ ਰੱਖਿਆ ਸੀ, ਉਹਨੇ ਉਹ ਪੋਸਟਪਨ ਕੀਤਾ ਔਰ ਅੱਜ ਦੇ ਦਿਨ ਉਹ ਲਾਲ ਬਹਾਦਰ ਸ਼ਾਸਤਰੀ ਨੂੰ ਮਿਲਿਆ। ਵਰਲਡ ਹਿਸਟਰੀ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਇੱਕ ਵਾਰੀ ਫੇਰ ਕੱਲ ਵੀ ਅਸੀਂ ਕਿਹਾ ਸੀ, ਰਿਮਾਈਂਡ ਕਰਵਾਉਣਾ ਚਾਹੁੰਦਾ ਕਿ ਸਿੱਖ ਸਿਆਸਤ ਵੱਲੋਂ ਆਊਟ ਜਸਟਿਸਡ ਅਨਟੋਲਡ ਸਟੋਰੀ ਜਿਹੜੀ 30 ਮਿੰਟ ਦੀ ਡਾਕੂਮੈਂਟਰੀ ਹੈ ਔਰ ਕਿਵੇਂ ਜਿਹੜਾ ਇੱਕ ਨੌਜਵਾਨ ਘਰੋਂ ਚੁੱਕ ਕੇ ਗਾਇਬ ਕੀਤਾ ਗਿਆ, ਕਿਵੇਂ ਉਹਦੇ ਫਾਦਰ ਉਹ ਫੈਮਿਲੀ ਜਸਟਿਸ ਦੇ ਲਈ ਥਾਂ ਗਏ ਔਰ 2014 ਚ ਉਹਦਾ ਫੈਸਲਾ ਆਇਆ ਔਰ ਕਿੰਨਾ ਲੰਬਾ ਵਕਤ ਇਸ ਸਾਰੇ ਚ ਗੁਜ਼ਰਿਆ। ਔਰ ਇਹ ਕਹਾਣੀ ਇਕੱਲੀ ਉਸ ਨੌਜਵਾਨ ਦੀ ਨਹੀਂ ਹੈ, ਇਹ ਹਜ਼ਾਰਾਂ ਨੌਜਵਾਨਾਂ ਦੀ ਹੈ। ਸੋ ਇਸ ਡਾਕੂਮੈਂਟਰੀ ਨੂੰ ਜਿਹੜਾ ਉਹ ਆਪਣਾ ਟਿਊਨ ਇਨ ਰੱਖਣ। 9 ਤੋਂ 9:30 ਅੱਜ ਉਹਦਾ ਪ੍ਰੀਮੀਅਰ ਸ਼ੋਅ ਉਹਨਾਂ ਨੇ ਸਾਨੂੰ ਆਨਰ ਦਿੱਤਾ ਹੈ, TV 84 ਤੇ ਪ੍ਰੀਮੀਅਰ ਸ਼ੋਅ ਇਹਦਾ ਚੱਲੇਗਾ ਜੀ। ਵਰਲਡ ਹਿਸਟਰੀ ਦੇ ਹਵਾਲੇ ਨਾਲ 1498 ਦੇ ਵਿੱਚ ਕੋਲੰਬਸ ਜਿਹੜਾ ਹੈ ਉਹ ਕੈਰੀਬੀਅਨ ਪਹੁੰਚਿਆ। 1782 ਚ ਵਾਸ਼ਿੰਗਟਨ ਨੇ ਆਰਡਰ ਆਫ ਪਰਪਲ ਹਾਰਟ, ਇੱਕ ਬਹਾਦਰੀ ਦਾ ਤਗਮਾ ਹੁੰਦਾ ਹੈ, ਇਹ ਪਹਿਲੀ ਵਾਰੀ ਸ਼ੁਰੂ ਕੀਤਾ। ਨੈਪੋਲੀਅਨ ਨੇ 1802 ਜਦੋਂ ਉਹਨੇ ਹੇਤੀ ਤੇ ਕਬਜ਼ਾ ਕਰ ਲਿਆ, ਉਹਨੇ ਕਿਹਾ ਜੀ ਸਲੇਵਰੀ ਦੁਬਾਰਾ ਲਾਗੂ ਕਰੋ। 1820 ਚ ਪਹਿਲੀ ਵਾਰ ਹਵਾਈ ਦੇ ਵਿੱਚ ਆਲੂ ਜਿਹੜੇ ਨੇ ਉਹ ਉਗਣੇ ਜਾਂ ਉਗਾਣੇ ਸ਼ੁਰੂ ਹੋਏ। 1914 ਚ ਲਾਰਡ ਕਿਚਨਰ ਨੇ ਇਹ ਸਟੇਟਮੈਂਟ ਦਿੱਤੀ ਜਿਹੜੀ ਸਾਰੇ ਇੰਗਲੈਂਡ ਚ ਬੜੇ ਪੋਸਟਰ ਬਣੇ, ਯੋਰ ਕੰਟਰੀ ਨੀਡਸ ਯੂ, ਤੁਹਾਡੇ ਦੇਸ਼ ਨੂੰ ਤੁਹਾਡੀ ਲੋੜ ਹੈ। ਔਰ ਮੈਂ ਇਸ ਲਈ ਇਹਨੂੰ ਪਿਕ ਕੀਤਾ, ਮੈਂ ਕਿ ਅੱਜ ਹਰ ਸਿੱਖ ਨੂੰ ਇਹ ਯਾਦ ਕਰਨ ਦੀ ਲੋੜ ਹੈ, ਯੋਰ ਕੰਟਰੀ ਨੀਡਸ ਯੂ, ਤੁਹਾਡੇ ਦੇਸ਼ ਖਾਲਿਸਤਾਨ ਨੂੰ ਤੁਹਾਡੀ ਲੋੜ ਹੈ ਜੀ। 1914 ਚ ਪਹਿਲੇ ਵਰਲਡ ਵਾਰ ਦੌਰਾਨ ਅੱਜ ਦੇ ਦਿਨ ਜਰਮਨ ਨੇ ਫਰਾਂਸ ਔਰ ਬੈਲਜੀਅਮ ਦੇ ਉੱਤੇ ਹਮਲਾ ਕੀਤਾ। 1927 ਚ ਜਿਹੜਾ ਅਮਰੀਕਾ ਔਰ ਕੈਨੇਡਾ ਦੇ ਵਿਚਾਲੇ ਪੀਸ ਬ੍ਰਿਜ ਬਣਿਆ। 1938 ਚ ਨਾਜ਼ੀਆਂ ਨੇ ਥਿਓਲੋਜੀ ਡਿਪਾਰਟਮੈਂਟ ਇਨਸਬਰੂਸ ਯੂਨੀਵਰਸਿਟੀ ਦੇ ਵਿੱਚ ਬੰਦ ਕਰ ਦਿੱਤਾ। ਜਿਵੇਂ ਨਾਜ਼ੀਆਂ ਨੇ ਪਹਿਲੇ ਹਮਲੇ ਐਜੂਕੇਸ਼ਨ ਇੰਸਟੀਟਿਊਸ਼ਨਸ ਤੇ ਕੀਤੇ, RSS ਵੀ ਅੱਜ ਉਹਨੇ ਜਿਵੇਂ ਸਾਰੀਆਂ ਯੂਨੀਵਰਸਿਟੀਆਂ ਔਰ ਦੂਜੇ ਐਜੂਕੇਸ਼ਨ ਅਦਾਰਿਆਂ ਨੂੰ ਟੇਕ ਓਵਰ ਕਰ ਲਿਆ ਜੀ। 1959 ਦੇ ਵਿੱਚ ਐਕਸਪਲੋਰਰ 6 ਜਿਹੜਾ ਕਿ ਆਰਬਿਟ ਚ ਗਿਆ, ਉਹਨੇ ਪਹਿਲੀ ਵਾਰੀ TV ਫੋਟੋ ਇਸ ਅਰਥ ਦੀ ਥੱਲੇ ਧਰਤੀ ਤੇ ਭੇਜੀ। 1960 ਚ ਆਈਵਰੀ ਕੋਸਟ ਜਿਹੜਾ ਹੈ ਉਹ ਫਰਾਂਸ ਤੋਂ ਆਜ਼ਾਦ ਹੋਇਆ। 1990 ਚ ਅਮਰੀਕਾ ਨੇ ਡੈਜ਼ਰਟ ਸ਼ੀਲਡ ਆਪਰੇਸ਼ਨ ਸ਼ੁਰੂ ਕੀਤਾ ਔਰ ਸਾਊਦੀ ਅਰੇਬੀਆ ਚ ਫੌਜ ਭੇਜੀ। ਔਰ 1998 ਚ ਅੱਜ ਦੇ ਦਿਨ ਕੀਨੀਆ ਔਰ ਤਨਜ਼ਾਨੀਆ ਦੇ ਵਿੱਚ ਅਮਰੀਕਨ ਐਮਬੈਸੀਆਂ ਤੇ ਬੰਬ ਮਾਰੇ ਗਏ। 200 ਦੇ ਕਰੀਬ ਲੋਕ ਇਹਨਾਂ ਦੇ ਵਿੱਚ ਮਾਰੇ ਗਏ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਸਾਡੇ ਦਰਸ਼ਕਾਂ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਭਾਈ ਗੁਰਦਾਸ ਜੀ ਦੇ ਕਵਿਤ ਨੰਬਰ 92 ਨੂੰ ਚੁਣਿਆ ਬ੍ਰਜ ਭਾਸ਼ਾ ਚ ਜੀ। ਚਰਨ ਕਮਲ ਮਕਰੰਦ ਰਸ ਲੋਭਿਤ ਹੋਏ, ਸਹਿਜ ਸਮਾਦ ਸੁਖ ਸੰਪਟ ਸਮਾਨੇ ਹੈ, ਭੈਜਲ ਭਿਆਨਕ ਲਹਿਰ ਨਾ ਵਿਆਪ ਸਕੇ, ਦੁਬਿਧਾ ਨਿਵਾਰ ਏਕ ਟੇਕ ਠਹਿਰਾਨੇ ਹੈ, ਦ੍ਰਿਸ਼ਟ ਸ਼ਬਦ ਸੁਰਤ ਬਰਜ ਵਿਸਰਜਤ, ਪ੍ਰੇਮ ਨੇਮ ਬਿਸਮ ਵਿਸ਼ਵਾਸ ਉਹ ਆਨੇ ਹੈ, ਜੀਵਨ ਮੁਕਤ ਜਗ ਜੀਵਨ ਜੀਵਨ ਮੂਲ, ਆਪਾ ਖੋਏ ਹੋਏ ਅਪਰੰਪਰ ਪਰਾਨੇ ਹੈ ਜੀ। ਇਹਦੇ ਚ ਇਹੀ ਜਿਵੇਂ ਭਾਈ ਗੁਰਦਾਸ ਜੀ ਦਾ ਥੀਮ ਹੈ ਕਿ ਜਿਹੜਾ ਸਿੱਖ ਗੁਰੂ ਦੇ ਮਿੱਠੇ ਚਰਨਾਂ ਨੂੰ ਪਿਆਰ ਕਰਦਾ ਹੈ, ਨਿਰੰਕਾਰ ਦੀ ਯਾਦ ਚ ਜੁੜਦਾ ਹੈ, ਉਹ ਸਹਿਜ ਸਮਾਜ ਚ ਰਹਿੰਦਾ ਹੈ, ਸਹਿਜ ਭਾਵ ਚ ਰਹਿੰਦਾ ਹੈ, ਸੁਖ ਸੰਪਟ ਸਮਾਨੇ ਹੈ, ਹਮੇਸ਼ਾ ਹੀ ਉਸ ਦੇ ਅੰਦਰ ਪਰਮ ਆਨੰਦ ਦੀ ਫੀਲਿੰਗ ਹੁੰਦੀ ਹੈ। ਭੈਜਲ ਭਿਆਨਕ, ਇਹ ਭਵਜਲ ਇਹ ਸੰਸਾਰ ਭਿਆਨਕ ਕਾਹਦੇ ਨਾਲ? ਵਰਲਡਲੀ ਵੇਵਸ ਆਫ ਡਿਜ਼ਾਇਰਸ ਐਂਡ ਹੋਪਸ,
ਅਸੀਂ ਜਦੋਂ ਆਸ ਕਰਦੇ ਹਾਂ ਨਿਰਾਸ਼ ਹੁੰਦੇ ਹਾਂ, ਇੱਛਾ ਕਰਦੇ ਹਾਂ ਨਹੀਂ ਪੂਰੀ ਹੁੰਦੀ ਨਿਰਾਸ਼ ਹੁੰਦੇ ਹਾਂ। ਜੀ। ਸੋ ਇਸ ਨੂੰ ਹੀ ਭਵਜਲ ਬਿਖਮ ਅਸਗਾ ਗੁਰ ਸ਼ਬਦੀ ਪਾਰ ਪਾਏ, ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਹੀ ਖਾਏ। ਹੁਣ ਇਹੀ ਭਾਈ ਸਾਹਿਬ ਕਹਿੰਦੇ ਨੇ, ਭੈਜਲ ਭਿਆਨਕ ਇੰਨਾ ਖਤਰਨਾਕ ਇਹ ਸੰਸਾਰ ਹੈ, ਲਹਿਰ ਨਾ ਵਿਆਪ ਸਕੇ। ਜੇ ਗੁਰੂ ਦੇ ਚਰਨਾਂ ਦੇ ਨਾਲ ਸੁਰਤ ਜੁੜੀ ਹੋਈ ਹੈ ਤੇ ਇਹ ਲੋਭ ਲਹਿਰ ਬੰਦੇ ਨੂੰ ਵਿਆਪਦੀ ਨਹੀਂ ਹੈ। ਦੁਬਿਧਾ ਨਿਵਾਰ, ਮਨ ਚੋਂ ਦੁਬਿਧਾ ਗਾਇਬ ਹੋ ਜਾਂਦੀ ਹੈ। ਸ਼ਬਦ ਲਾਗ ਮਨੈ ਛਾੜ ਦੁਬਿਧਾ ਕੀ ਕੁਰੀਐ, ਦੁਬਿਧਾ ਨਿਕਲ ਜਾਂਦੀ ਹੈ। ਏਕ ਟੇਕ ਠਹਿਰਾਨੇ ਹੈ, ਮਨ ਇੱਕ ਟਿਕਾ ਦੇ ਵਿੱਚ ਹੁੰਦਾ ਹੈ। ਦ੍ਰਿਸ਼ਟ ਸ਼ਬਦ, ਅੱਖਾਂ ਜਿਹੜੀਆਂ ਨੇ ਸਾਡੀਆਂ ਸਿਰਫ ਤੇ ਸਿਰਫ ਨਿਰੰਕਾਰ ਦੇ ਉਸ ਜਲਵੇ ਪਿਆਰ ਦੇ ਵਿੱਚ ਹੀ ਰਹਿਣ। ਸੁਰਤ ਬਰਜ ਵਿਸਰਜਤ, ਕੰਨਾਂ ਦੇ ਵਿੱਚ ਵੀ ਉਸ ਨਿਰੰਕਾਰ ਦੀ ਸ਼ਰੂਤੀ, ਉਸ ਦੀ ਉਸਤਤੀ ਪੇ। ਪ੍ਰੇਮ ਨੇਮ ਬਿਸਮ ਵਿਸ਼ਵਾਸ ਉਹ ਆਨੇ, ਜੇ ਅਸੀਂ ਪਿਆਰ ਦੇ ਵਿੱਚ ਇਮਰਸ ਹੋਵਾਂਗੇ ਤੇ ਵਿਸ਼ਵਾਸ ਨਿਰੰਕਾਰ ਦਾ ਸਾਡੇ ਦਿਲ ਦੇ ਵਿੱਚ ਬੈਠੇਗਾ, ਆਏਗਾ ਜੀਵਨ ਮੁਕਤ। ਇਸ ਦੇ ਨਾਲ ਅਸੀਂ ਜਿਉਂਦਿਆਂ ਮੁਕਤ ਹੋ ਜਾਂਦੇ ਹਾਂ। ਯਾਨੀ ਅਸੀਂ ਇਸ ਲਾਈਫ ਦੇ ਵਿੱਚ ਹੀ ਮੋਹ ਮਾਇਆ ਤੋਂ ਨਿਰਲੇਪ, ਜਗ ਜੀਵਨ ਜੀਵਨ ਮੂਲ। ਔਰ ਇਸ ਜੀਵਨ ਦਾ ਆਧਾਰ ਜਿਹੜਾ ਨਿਰੰਕਾਰ, ਉਹ ਸਾਨੂੰ ਜ਼ਿੰਦਗੀ ਦੀ ਹਕੀਕਤ ਸਮਝਾ ਦਿੰਦਾ। ਆਪਾ ਖੋਏ, ਸਾਡੀ ਹਉਮੈ ਖਤਮ ਹੋ ਜਾਂਦੀ ਹੈ। ਹੋਏ ਅਪਰੰਪਰ ਪੁਰਾਣੇ ਹੈ, ਅਸੀਂ ਉਸ ਅਪਰੰਪਰ ਪਾਰ ਬ੍ਰਹਮ ਨਿਰੰਕਾਰ ਦੇ ਵਿੱਚ ਜੁੜ ਜਾਂਦੇ ਹਾਂ। ਜੀ। ਤੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀ ਅਵਸਥਾ ਪ੍ਰਾਪਤ ਹੁੰਦੀ ਹੈ। ਸੋ ਇਹ ਅੱਜ ਦਾ ਵਿਚਾਰ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਆਪਣੇ ਇਸ ਦੇ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਅਰਸਨ ਆ ਗਿਆ ਦੋ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।